ਡੈਮੋਕ੍ਰੇਸੀ ਡੈਮੋਕ੍ਰੇਸੀ ਪਿੱਟੀ ਜਾਂਦੇ ਦਿਨ ਰਾਤ ਕਿ ਇੰਡੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਪਰ ਉਹ ਕਿੱਥੇ ਆ? ਮਤਲਬ ਤੁਸੀਂ ਸ਼ਰੇਆਮ ਮਤਲਬ ਇੱਕ ਨੌਜਵਾਨ ਦਾ ਕਤਲ ਮੰਨ ਲਓ ਉੱਥੇ ਗੋਲੀ ਮਾਰ ਕੇ ਕਰ ਦਿੱਤਾ ਜਾਂਦਾ। ਹਾਲਾਂਕਿ ਅਸੀਂ ਕਿਸੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਬੈਠੇ ਸੀ ਜਾਂ ਅਸੀਂ ਚਾਈਨਾ ਦੇ ਬਾਰਡਰ ਤੇ ਨਹੀਂ ਬੈਠੇ, ਹਰਿਆਣਾ ਪੰਜਾਬ ਦਾ ਹਿੱਸਾ ਆ ਨਾ। ਸਾਰੇ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਕਨੈਕਟਡ ਹੈਗੇ ਆ। ਆਪਣੀ ਜਿਹੜੀ ਆਜ਼ਾਦੀ ਦੀ ਗੱਲ ਆ ਉਹਨੂੰ ਕਈ ਵਾਰੀ, ਖਾਸ ਕਰਕੇ ਪਿਛਲੀ ਵਾਰੀ ਅਸੀਂ ਉਹਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਸਿਰਫ ਕਿਸਾਨੀ ਦੀ ਗੱਲ ਕਰੋ। ਇੱਥੇ ਨਾਲ ਦੇਖ ਲਓ ਖਾਲਿਸਤਾਨ ਦੇ ਝੰਡੇ ਬਹੁਤ ਆ, ਕਿਉਂਕਿ ਸਾਨੂੰ ਪਤਾ ਵੀ ਪੂਰਨ ਆਜ਼ਾਦੀ ਤੋਂ ਬਿਨਾਂ ਇਹ ਨਾ ਹੀ ਕਿਸਾਨੀ ਦਾ ਹੱਲ ਹੋਣਾ, ਨਾ ਹੀ ਪਾਣੀਆਂ ਦੀ ਮੁੱਦੇ ਦੀ ਗੱਲ ਹੋਣੀ ਆ। ਤੇ ਇਹ ਫਿਰ ਸਾਨੂੰ ਇਹ ਕਲੈਰਿਟੀ ਲਿਆਉਣ ਦੀ ਬਹੁਤ ਜ਼ਰੂਰਤ ਸੀ। ਅੱਜ ਇਹਨਾਂ ਬੱਚਿਆਂ ਨੂੰ ਦੇਖ ਕੇ, ਇਹਨਾਂ ਦਾ ਜਜ਼ਬਾ ਦੇਖ ਕੇ ਮਨ ਨੂੰ ਬਹੁਤ ਸਕੂਨ ਹੁੰਦਾ, ਖੁਸ਼ੀ ਹੁੰਦੀ ਹੈ, ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਨ ਨੂੰ ਜੀ ਕਰਦਾ ਕਿ ਬਾਕੀ ਉਹਨਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ, ਇਹਨਾਂ ਦੇ ਵਿੱਚ ਉਹਨਾਂ ਦਾ ਖੂਨ ਆ, ਤੇ ਇਹ ਸਾਰਾ ਉਪਰਾਲਾ ਕਰ ਰਹੇ ਆ। ਸਾਡੇ ਹੀ ਪਰਿਵਾਰਾਂ ਦੇ ਜੀ ਸਾਡੇ ਹੀ ਬਾਰਡਰਾਂ ਦੇ ਉੱਤੇ ਬੈਠੇ ਆ ਜਾ ਕੇ ਆਪਣਾ ਹੱਕ ਮੰਗਣ ਲਈ। ਆਪਾਂ ਅਕਸਰ ਸੁਣਿਆ ਕਰਦੇ ਰਾਜਕਰਨ ਸਿੰਘ ਜਿੱਦਾਂ ਵੀ ਜੱਟ ਤੇ ਜ਼ਮੀਨ ਹੈ ਨਾ, ਮਾਂ ਤੇ ਪੁੱਤ ਦਾ ਰਿਸ਼ਤਾ ਆ ਹੈ ਨਾ, ਪਰ ਅੱਜ ਉਸ ਰਿਸ਼ਤੇ ਨੂੰ ਦਫਾੜ ਕਰਨ ਲਈ ਉਹ ਕਹਿੰਦੇ ਵੀ ਜ਼ਮੀਨਾਂ ਸਾਨੂੰ ਦੇ ਦਿਓ, ਤੁਸੀਂ ਮਜ਼ਦੂਰ ਬਣ ਜਾਓ। ਰਾਈਟ, ਇੱਕ ਮਾਂ ਨੂੰ ਤੇ ਪੁੱਤ ਨੂੰ ਅਲੱਗ ਕਰਨਾ ਚਾਹੁੰਦੇ ਆ, ਪਰ ਪੰਜਾਬ ਦੀ ਧਰਤੀ ਤੇ ਹੋਣਾ ਨਹੀਂ, ਮਲਕੀਅਤ ਖੋਣਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਓਕਲੈਂਡ ਦੇ ਵਿੱਚ ਪਹੁੰਚੇ ਹੋਏ ਆ, ਜਿੱਥੇ ਕਿ ਇਸ ਟਾਈਮ ਜਿਹੜੀ ਕਾਰ ਰੈਲੀ ਆ ਉਹ ਸ਼ੁਰੂ ਹੋਣ ਜਾ ਰਹੀ ਆ। ਤੁਸੀਂ ਦੇਖ ਸਕਦੇ ਆ ਆਪਣੇ ਨਾਲ ਕਾਫੀ ਸੰਗਤਾਂ ਇਸ ਟਾਈਮ ਇੱਥੇ ਪਹੁੰਚ ਚੁੱਕੀਆਂ ਆ। ਕਾਫੀ ਗੱਡੀਆਂ ਦੇ ਉੱਤੇ ਲੋਕ ਪਹੁੰਚੇ ਆ, ਕੁਛ ਆਪਣੇ ਨਾਲ ਨੌਜਵਾਨ ਸਾਰੇ ਜਾਣੇ ਜਿਹੜੇ ਉਹ ਪਹੁੰਚੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਇਹ ਰੈਲੀ ਰੱਖਣ ਦਾ ਕੀ ਮਕਸਦ ਆ, ਕੀ ਇਸ ਦੇ ਵਿੱਚ ਹੈਗਾ ਆ, ਤੇ ਅੱਗੇ ਕੀ ਹੋਣ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪਦਾ? ਪ੍ਰਭਜੋਤ ਸਿੰਘ ਜੀ। ਸੋ ਪ੍ਰਭਜੋਤ ਸਿੰਘ ਜੀ, ਇਸ ਬਾਰੇ ਜਿਹੜੀ ਰੈਲੀ ਆ, ਕਾਰ ਰੈਲੀ ਆ, ਇਹ ਨੌਜਵਾਨਾਂ ਦੇ ਦੁਆਰਾ ਜਿਹੜਾ ਕੀਤਾ ਜਾ ਰਿਹਾ, ਕਿੱਦਾਂ ਦੇਖ ਰਹੇ ਆ? ਸਾਨੂੰ ਇਹ ਮੇਨਲੀ ਅਵੇਅਰਨੈਸ ਲਈ ਆ, ਜਾਗਰੂਕਤਾ ਲਿਆਉਣ ਲਈ ਆ, ਤੇ ਬਾਕੀ ਅਸੀਂ ਪਹੁੰਚ ਕੇ ਜੋ ਅਸੀਂ ਮੈਸੇਜ ਦੀ ਕਲੈਰਿਟੀ ਆਪਾਂ ਕਰ ਸਕਦੇ ਹਾਂ ਕਿ ਪੰਜਾਬ ਵਿੱਚ ਕੀ ਹੋ ਰਿਹਾ, ਸਾਡੇ ਉਸ ਬਾਰੇ ਕੀ ਵਿਚਾਰ ਆ ਤੇ ਕੀ ਕਨੈਕਸ਼ਨ ਆ, ਉਸ ਬਾਰੇ ਕਾਰ ਰੈਲੀ ਰੱਖੀ ਗਈ ਆ। ਨਾਲ ਸੰਗਤਾਂ ਦਾ ਇਕੱਠ ਕਰਨਾ ਬਹੁਤ ਜ਼ਰੂਰੀ ਆ। ਸੋ ਕੀ ਕਲੈਰਿਟੀ ਜਿਹੜਾ ਤੁਸੀਂ ਕਹਿ ਰਹੇ ਆ, ਕੀ ਕਲੈਰਿਟੀ ਆ, ਕੀ ਮੈਸੇਜ ਆ? ਮੈਸੇਜ ਇਹੀ ਆ ਕਿ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਕਨੈਕਟਡ ਹੈਗੇ ਆ। ਆਪਣੀ ਜਿਹੜੀ ਆਜ਼ਾਦੀ ਦੀ ਗੱਲ ਆ ਉਹਨੂੰ ਕਈ ਵਾਰੀ, ਖਾਸ ਕਰਕੇ ਪਿਛਲੀ ਵਾਰੀ ਅਸੀਂ ਉਹਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਸਿਰਫ ਕਿਸਾਨੀ ਦੀ ਗੱਲ ਕਰੋ, ਪਰ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਓ, ਪੰਜਾਬ ਦੀ ਕਿਸਾਨੀ ਹੋ ਗਈ, ਭਾਵੇਂ ਤੁਸੀਂ 84 ਦਾ ਘੱਲੂ ਘਾਰਾ ਦੇਖ ਲਓ, ਸਾਰਾ ਕੁਛ ਇਹ ਵੱਖਰਾ ਨਹੀਂ ਹੈਗਾ, ਕਨੈਕਟਡ ਆ। ਤੇ ਇਸ ਕਰਕੇ ਇਹ ਕਲੈਰਿਟੀ ਅੱਗੇ ਲਿਆਉਣ ਨੂੰ ਕਿ ਬਾਕੀ ਜਿਹੜੀ ਬਾਹਰਲੀਆਂ ਸੰਗਤਾਂ, ਸਾਨੂੰ ਤਾਂ ਇਹ ਪੂਰੀ ਜਾਣਕਾਰੀ, ਤੁਸੀਂ ਭਾਵੇਂ ਇੱਥੇ ਨਾਲ ਦੇਖ ਲਓ ਖਾਲਿਸਤਾਨ ਦੇ ਝੰਡੇ ਬਹੁਤ ਆ, ਕਿਉਂਕਿ ਸਾਨੂੰ ਪਤਾ ਵੀ ਪੂਰਨ ਆਜ਼ਾਦੀ ਤੋਂ ਬਿਨਾਂ ਇਹ ਨਾ ਹੀ ਕਿਸਾਨੀ ਦਾ ਹੱਲ ਹੋਣਾ, ਨਾ ਹੀ ਪਾਣੀਆਂ ਦੀ ਮੁੱਦੇ ਦੀ ਗੱਲ ਹੋਣੀ ਆ। ਤੇ ਇਹ ਫਿਰ ਸਾਨੂੰ ਇਹ ਕਲੈਰਿਟੀ ਲਿਆਉਣ ਦੀ ਬਹੁਤ ਜ਼ਰੂਰਤ ਸੀਗੀ। ਸੋ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਕਿਸਾਨੀ ਮੁੱਦੇ ਤੇ ਨਾਲ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਜੋ ਹੋ ਰਿਹਾ ਆ, ਉਹ ਸਾਰੇ ਨੂੰ ਮੁੱਖ ਰੱਖ ਕੇ ਜਿਹੜੀ ਕਾਰ ਰੈਲੀ ਸੀ, ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਸੀਗੀ ਜੀ। ਨਾਲ ਉਹ ਜਿਹੜੇ ਅੰਮ੍ਰਿਤਪਾਲ ਸਿੰਘ ਹੁਣੀ ਜੇਲ੍ਹਾਂ 'ਚ ਜਿਹੜੇ ਬੈਠੇ ਆ, ਉਹ ਕਿਤੇ ਸਾਡੇ ਲਈ ਬੈਠੇ ਆ, ਉਹ ਸਾਡੇ ਪੰਥ ਲਈ ਬੈਠੇ ਆ, ਪੰਜਾਬ ਲਈ ਬੈਠੇ ਆ, ਤੇ ਉਹਨਾਂ ਦੀ ਗੱਲ, ਕਿਸਾਨੀ ਦੇ ਨਾਲ ਗੱਲ, ਬਾਕੀ ਜਿਹੜੇ ਵੀ ਪੰਜਾਬ ਦੇ ਮੁੱਦੇ ਹੈਗੇ ਆ, ਅਸੀਂ ਮੁੱਖ ਰੱਖ ਕੇ ਉਹਨਾਂ ਨੂੰ ਇਹ ਕਾਰ ਰੈਲੀ ਕੱਢੀ ਹੈ। ਸੋ ਹੁਣ ਇਹ ਤੋਂ ਕਾਰ ਰੈਲੀ ਜਦੋਂ ਸ਼ੁਰੂ ਹੋਊਗੀ, ਉਸ ਤੋਂ ਬਾਅਦ ਦੇ ਵਿੱਚ ਫਿਰ ਕੀ ਆ, ਕੀ ਨੈਕਸਟ ਪ੍ਰੋਸੈਸ ਕੀ ਅੱਗੇ ਕਿੱਧਰਲੇ ਪਾਸੇ ਨੂੰ ਆ? ਇਸ ਤੋਂ ਬਾਅਦ ਅਸੀਂ ਇੰਡੀਅਨ ਕੌਂਸਲੇਟ ਦੇ ਮੂਹਰੇ ਜਾਵਾਂਗੇ। ਅਸੀਂ ਕਲੈਰਿਟੀ ਦੀ ਗੱਲ ਕੀਤੀ ਆ, ਅਸੀਂ ਇੱਥੇ ਸਪੀਕਰ ਹੈਗੇ ਆ ਕਾਫੀ ਸਾਡੇ ਕੋਲ, ਜਿਹੜੇ ਇਨ ਡੈਪਥ ਉਹਦੇ ਬਾਰੇ ਗੱਲ ਕਰ ਸਕਦੇ ਆ। ਥੋੜ੍ਹੇ ਨੁਕਤਿਆਂ ਬਾਰੇ ਆਪਣੇ ਵਿਚਾਰ ਅਸੀਂ ਸਾਂਝੇ ਕਰਨੇ ਆ ਉੱਥੇ ਜਾ ਕੇ। ਨਾਲ ਅਸੀਂ ਇੱਕ ਤਰ੍ਹਾਂ ਦੀ ਨਾਲ ਇਕੱਠ ਦਿਖਾਉਣਾ ਆਪਣਾ, ਤੇ ਸਾਡਾ ਇਕੱਠ ਬਣਾ ਕੇ ਵੀ ਰੱਖਣਾ ਕਿ ਅੱਗੇ ਜਿਹੜੇ ਮੁੱਦਿਆਂ ਦੀ ਗੱਲ ਹੋਊਗੀ, ਬਾਕੀ ਜਿਹੜੇ ਵੀ ਪੰਜਾਬ 'ਤੇ ਇਹ ਹਮਲੇ ਕਰੂਗੇ, ਹਿੰਦ ਸਰਕਾਰ ਜਿਹੜੀ ਕਰੂਗੀ, ਅਸੀਂ ਬਾਹਰ ਖੜ੍ਹੇ ਹਾਂ, ਅਸੀਂ ਆਵਾਜ਼ ਚੱਕਣ ਨੂੰ ਤਿਆਰ ਹਾਂ। ਸੋ ਅਕਸਰ ਇਹ ਆਖਿਆ ਜਾਂਦਾ ਵੀ ਜਿਹੜੇ ਕਿਸਾਨੀ ਮੁੱਦੇ ਤੇ ਜਿਹੜੀ ਖਾਲਿਸਤਾਨ ਦੀ ਮੰਗ ਆ ਜਾਂ ਆਜ਼ਾਦ ਪੰਜਾਬ ਦੀ ਆ, ਇਹ ਦੋਨੋਂ ਵੱਖੋ ਵੱਖਰੀਆਂ ਚੀਜ਼ਾਂ, ਜਿੱਦਾਂ ਤੁਸੀਂ ਕਹਿ ਰਹੇ ਆ ਵੀ ਸਾਰੀਆਂ ਚੀਜ਼ਾਂ ਇੱਕ ਹੀ ਇਕੱਠੀਆਂ। ਇਸ ਦੇ ਬਾਰੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ?
ਇਸ ਦੇ ਬਾਰੇ ਤੁਸੀਂ ਭਾਵੇਂ ਤੁਸੀਂ ਸਾਡੀ ਮਾਂ ਬੋਲੀ ਬਾਰੇ ਦੇਖ ਲਓ, ਭਾਵੇਂ ਤੁਸੀਂ 84 ਬਾਰੇ ਦੇਖ ਲਓ, ਭਾਵੇਂ ਤੁਸੀਂ 85 ਤੋਂ ਲੈ ਕੇ 95 ਤੱਕ ਜਿਹੜੇ ਉਹਨਾਂ ਨੇ ਨੌਜਵਾਨ ਚੱਕ ਚੱਕ ਕੇ ਸਾਡੇ ਮਾਰੇ ਆ, ਜਿਹੜੇ ਉਸ ਤੋਂ ਬਾਅਦ ਜੇਲ੍ਹਾਂ ਵਿੱਚ ਜਿਹੜੇ ਡੱਕੇ ਹੋਏ ਆ, ਪੰਜਾਬ ਦੇ ਪਾਣੀ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ। ਪੰਜਾਬ ਆਪਣੇ ਪਾਣੀਆਂ ਦਾ, ਜਿਹੜੇ ਬਾਕੀ ਹਿੰਦੁਸਤਾਨ ਦੀਆਂ ਸਟੇਟਾਂ ਨੂੰ ਆਪਣੇ ਰਿਸੋਰਸ ਦੇ ਉੱਪਰ ਹੱਕ ਆ, ਪੰਜਾਬ ਨੂੰ ਕੋਈ ਉੱਤੇ ਹੱਕ ਨਹੀਂ ਹੈਗਾ। ਆਪਣੇ ਬੰਦੀ ਸਿੰਘ ਬੈਠੇ ਆ 30 ਸਾਲਾਂ ਤੋਂ ਉੱਪਰ ਬੈਠੇ ਆ, ਇਸ ਵੇਲੇ ਭੁੱਖ ਹੜਤਾਲ ਤੇ ਵੀ ਆ, ਉਹਨਾਂ ਨੂੰ ਸ਼ੱਕ ਆ ਕਿ ਸਾਡੇ ਖਾਣੇ 'ਚ ਉਹਨਾਂ ਨੇ ਜ਼ਹਿਰ ਮਿਲਾਈ ਹੋਊ ਆ। ਇਹ ਸਾਰੇ ਜਿਹੜੇ ਮੁੱਦੇ ਆ, ਇਹ ਇੱਕ ਮੁੱਦੇ ਤੁਸੀਂ ਮੋਹਰੇ ਰੱਖੋਗੇ, ਬਾਕੀ ਮੁੱਦਿਆਂ ਦੀ ਗੱਲ ਕਰਨੀ ਪੈਣੀ ਆ। ਇਸ ਕਰਕੇ ਜਦੋਂ ਪਿਛਲੀ ਵਾਰੀ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ, ਦੀਪ ਸਿੱਧੂ ਬਾਕੀਆਂ ਨੇ ਇਹ ਗੱਲ ਮੋਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਏਜੰਟ ਕਰਕੇ ਲੋਕਾਂ ਨੇ, ਸੰਗਤਾਂ ਨੇ ਪੇਸ਼ ਕੀਤਾ ਸੀਗਾ ਕਿ ਇਹ ਏਜੰਟ ਆ, ਪਰ ਉਹਨਾਂ ਨੂੰ ਪੂਰੀ ਇਸ਼ੂ ਦੀ ਕੰਪਰੀਹੈਂਸਿਵਲੀ ਉਹਨਾਂ ਨੂੰ ਸਮਝ ਸੀਗੀ। ਤੇ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਵੀ ਉਸ ਚੀਜ਼ ਦੀ ਸਮਝ ਹੈਗੀ ਆ ਪੂਰੀ, ਤੇ ਅਸੀਂ ਉਸ ਨੂੰ ਹੀ ਮੁੱਖ ਰੱਖ ਕੇ ਅੱਗੇ ਚੱਲਾਂਗੇ। ਸੋ ਅੱਜ ਇਕੱਠ ਤੋਂ ਕਿੱਦਾਂ ਆ, ਸੰਤੁਸ਼ਟ ਆ, ਕਿੱਦਾਂ ਆ, ਚਾਹੁੰਦੇ ਸੀ ਹੋਰ ਹੋਵੇ, ਕੀ ਸੋਚਦੇ ਆ ਇਸ ਬਾਰੇ? ਖਾਲਸਾ ਤਾਂ 1.25 ਲੱਖ ਹੀ ਬਹੁਤ ਹੈ ਜੀ, ਬਾਕੀ ਜਿਹੜੇ ਇਕੱਠ ਹੋ ਜਾਊਗਾ ਬਹੁਤ ਵਧੀਆ। ਪਰ ਭਾਵੇਂ ਕੱਲਾ ਸਿੰਘ ਹੀ ਹੋਵੇ, ਜਿੱਦਾਂ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਮੋਰਚਾ ਗੱਡ ਲਿਆ ਸੀਗਾ, ਭਾਵੇਂ ਸਿੰਘ ਇੱਕ ਹੀ ਹੋਵੇ, ਸਾਡੇ ਖਾਲਸੇ ਦੀ ਚੜ੍ਹਦੀ ਕਲਾ ਹੈ ਜੀ। ਹੋਰ ਕੀ ਕਹਿਣਾ ਚਾਹੁੰਦੇ ਆ ਵੀ ਇਸ ਤੋਂ ਅੱਗੇ ਕਿੰਨੇ ਵਜੇ ਤੱਕ ਉੱਥੇ ਪ੍ਰੋਟੈਸਟ ਜਿਹੜਾ ਉਹ ਕਰਨਾ ਆ ਅੰਬੈਸੀ ਦੇ ਮੂਹਰੇ? ਇਸ ਵੇਲੇ ਅਸੀਂ ਥੋੜ੍ਹਾ ਜਿਹਾ ਲੇਟ ਚੱਲ ਰਹੇ ਹਾਂ, ਇੱਥੋਂ ਓਕਲੈਂਡ ਤੋਂ ਚੱਲ ਰਹੇ ਹਾਂ, ਪਰ ਜਦੋਂ ਅਸੀਂ ਅੰਬੈਸੀ ਕੋਲ ਪਹੁੰਚਾਂਗੇ ਉੱਥੇ 2 ਘੰਟੇ ਦਾ ਪ੍ਰੋਗਰਾਮ ਹੈਗਾ ਆ। ਬਾਕੀ ਜਾਬਤਾ ਬਣਾ ਕੇ ਰੱਖਣਾ, ਏਕਤਾ ਬਣਾ ਕੇ ਰੱਖਣੀ ਆ, ਤੇ ਆਪਣੀ ਜਿਹੜੀ ਮੈਸੇਜ ਆ, ਕਈ ਤਰ੍ਹਾਂ ਦੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਕਈ ਤਰ੍ਹਾਂ ਦੇ ਆਪਣੇ ਮੀਡੀਆ ਭੇਜ ਕੇ ਜਾਂ ਵੱਖੋ ਵੱਖ ਤਰ੍ਹਾਂ ਦੇ ਨਾਲ ਜਲੀਲ ਵੀ ਕਰਦੇ ਆ, ਤੇ ਅਸੀਂ ਆਪਣਾ ਡਿਸਪਲਿਨ ਪੂਰਾ ਰੱਖਣਾ, ਜਾਬਤਾ ਬਣਾ ਕੇ ਰੱਖਣਾ, ਤੇ ਉੱਥੇ ਆਪਣੀ ਜਿਹੜੀ ਵੀ ਗੱਲ ਕਰਨੀ ਆ ਪੂਰੇ ਤਰੀਕੇ ਦੇ ਨਾਲ ਗੱਲ ਕਰਾਂਗੇ ਉੱਥੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਾਰ ਰੈਲੀ ਦੇ ਉੱਤੇ ਪਹੁੰਚੇ ਹੋਏ ਆ ਅੱਜ 9 ਮਾਰਚ ਨੂੰ, ਜਿੱਥੇ ਕਿ ਓਕਲੈਂਡ ਤੋਂ ਇਹ ਸ਼ੁਰੂ ਹੋਣ ਜਾ ਰਹੀ ਹੈ। ਆਪਣੇ ਨਾਲ ਤੋਂਗ ਭਾਜੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨੌਜਵਾਨਾਂ ਦੇ ਦੁਆਰਾ ਇਸ ਨੂੰ ਇਸ ਵਾਰ ਜਿਹੜਾ ਉਹ ਉਲੀਕਿਆ ਗਿਆ ਹੈ, ਉਹ ਮੋਹਰੇ ਇਲਾਕੇ ਜਿਹੜਾ ਉਹ ਕਰ ਰਹੇ, ਕਿੱਦਾਂ ਮਹਿਸੂਸ ਹੋ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਜੀ। ਜੋ ਬਾਬੇ ਸਾਨੂੰ ਸੰਦੇਸ਼ ਦੇਣਾ ਚਾਹੁੰਦੇ ਸੀ ਨਾ, ਜਿਸ ਜਨਰੇਸ਼ਨ ਦੀ ਖਾਤਰ ਜਾ ਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਆਜ਼ਾਦੀ ਦਾ ਨਿੱਘ ਮਾਣ ਸਕਣ। ਅੱਜ ਇਹਨਾਂ ਬੱਚਿਆਂ ਨੂੰ ਦੇਖ ਕੇ, ਇਹਨਾਂ ਦਾ ਜਜ਼ਬਾ ਦੇਖ ਕੇ ਮਨ ਨੂੰ ਬਹੁਤ ਸਕੂਨ ਹੁੰਦਾ, ਖੁਸ਼ੀ ਹੁੰਦੀ ਹੈ, ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਨ ਨੂੰ ਜੀ ਕਰਦਾ ਕਿ ਬਾਕੀ ਉਹਨਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ, ਇਹਨਾਂ ਦੇ ਵਿੱਚ ਉਹਨਾਂ ਦਾ ਖੂਨ ਆ, ਤੇ ਇਹ ਸਾਰਾ ਉਪਰਾਲਾ ਕਰ ਰਹੇ ਆ। ਸਾਡੇ ਹੀ ਪਰਿਵਾਰਾਂ ਦੇ ਜੀ ਸਾਡੇ ਹੀ ਬਾਰਡਰਾਂ ਦੇ ਉੱਤੇ ਬੈਠੇ ਆ ਜਾ ਕੇ ਆਪਣਾ ਹੱਕ ਮੰਗਣ ਲਈ। ਆਪਾਂ ਅਕਸਰ ਸੁਣਿਆ ਕਰਦੇ ਰਾਜਕਰਨ ਸਿੰਘ ਜਿੱਦਾਂ ਵੀ ਜੱਟ ਤੇ ਜ਼ਮੀਨ ਹੈ ਨਾ, ਮਾਂ ਤੇ ਪੁੱਤ ਦਾ ਰਿਸ਼ਤਾ ਆ, ਹੈ ਨਾ, ਪਰ ਅੱਜ ਉਸ ਰਿਸ਼ਤੇ ਨੂੰ ਦਫਾੜ ਕਰਨ ਲਈ ਉਹ ਕਹਿੰਦੇ ਵੀ ਜ਼ਮੀਨਾਂ ਸਾਨੂੰ ਦੇ ਦਿਓ, ਤੁਸੀਂ ਮਜ਼ਦੂਰ ਬਣ ਜਾਓ। ਰਾਈਟ, ਇੱਕ ਮਾਂ ਨੂੰ ਤੇ ਪੁੱਤ ਨੂੰ ਅਲੱਗ ਕਰਨਾ ਚਾਹੁੰਦੇ ਆ, ਪਰ ਪੰਜਾਬ ਦੀ ਧਰਤੀ ਤੇ ਹੋਣਾ ਨਹੀਂ, ਮਲਕੀਅਤ ਖੋਣਾ ਚਾਹੁੰਦੇ ਆ। ਇੱਕ ਜਿਹੜਾ ਉਹਨਾਂ ਨੇ ਸਾਡੀ ਨਾ ਮਤਲਬ ਇਹ ਸਾਰਾ ਕੁਝ ਕਰਕੇ ਦੇਖ ਲਿਆ, ਸਾਡੇ ਜਥੇਬੰਦੀਆਂ ਤੇ ਕਬਜ਼ਾ, ਸਾਡੇ ਅਕਾਲ ਤਖਤ ਸਾਰਾ ਆਪਣਾ ਉਹਨੇ ਅੰਡਰ ਕਰਕੇ ਦੇਖ ਲਿਆ। ਹੁਣ ਉਹ ਜਿਹੜੇ ਪਿੰਡਾਂ ਵਾਲੀ ਤਾੜ ਆ ਨਾ, ਜਿਹੜੀ ਇੱਕ ਜੱਟ ਦੀ ਤਾੜ ਹੁੰਦੀ ਆ ਜ਼ਮੀਨ ਦੀ, ਮੰਨ ਲਓ ਇੱਕ ਸਾਨੂੰ ਆਪਣੇ ਜਜ਼ਬਾ ਜਿਹੜਾ ਇੱਕ ਮਾਲਕ ਹੋਣ ਦਾ ਅਹਿਸਾਸ ਆ, ਉਹ ਖੋਣਾ ਚਾਹੁੰਦੇ ਆ, ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ। ਹਾਂਜੀ, ਉਹ ਨਾ ਬਾਬਾ ਜੀ ਦਾ ਦੇਣ ਦਾ ਮਤਲਬ ਇਹ ਸੀਗਾ ਵੀ ਤੁਸੀਂ ਮਾਲਕ ਆ ਇਸ ਦੇਸ਼ ਦੇ, ਜਿੱਦਾਂ ਤੁਹਾਡੀ ਮਲਕੀਅਤ ਹੋਣੀ ਚਾਹੀਦੀ ਹੈ। ਉਹ ਉਸ ਜਜ਼ਬੇ ਨੂੰ ਖੋਣਾ ਚਾਹੁੰਦੇ ਆ। ਪਰ ਮੈਂ ਕਹਿੰਦਾ ਸਦਕੇ ਜਾਵਾਂ ਇਹਨਾਂ ਦੇ, ਅਮਰੀਕਾ ਵਾਲਿਆਂ ਦੇ, ਸਾਰਿਆਂ ਦੇ, ਅਲੱਗ-ਅਲੱਗ ਕੰਟਰੀਆਂ ਵਾਲੇ ਦੇ, ਵਿਦੇਸ਼ਾਂ ਦੀ ਧਰਤੀ ਤੇ ਬਹਿ ਕੇ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਦਰਦ ਆ। ਸ਼ੁਭਕਰਨ ਦਾ ਕਤਲ ਹੋ ਜਾਂਦਾ, ਦੇਖਿਆ ਵੀ ਕਿੱਦਾਂ ਕਿਸ ਤਰੀਕੇ ਦੇ ਨਾਲ ਮਾਰ ਦਿੱਤਾ ਜਾਂਦਾ, ਉਹਦੇ ਬਾਰੇ ਕੀ ਦੇਖਦੇ ਆ ਤੁਸੀਂ? ਅਸੀਂ ਉਹਦੇ ਬਾਰੇ ਮੈਂ ਇਹ ਕਹਿੰਦਾ ਵੀ ਇਨਸਾਫ ਕਿੱਥੇ ਆ ਨਾ, ਡੈਮੋਕ੍ਰੇਸੀ ਪਿੱਟੀ ਜਾਂਦੇ ਦਿਨ ਰਾਤ ਕਿ ਇੰਡੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਪਰ ਉਹ ਕਿੱਥੇ ਆ? ਮਤਲਬ ਤੁਸੀਂ ਸ਼ਰੇਆਮ ਮਤਲਬ ਇੱਕ ਨੌਜਵਾਨ ਦਾ ਕਤਲ ਮੰਨ ਲਓ ਉੱਥੇ ਗੋਲੀ ਮਾਰ ਕੇ ਕਰ ਦਿੱਤਾ ਜਾਂਦਾ। ਹਾਲਾਂਕਿ ਅਸੀਂ ਕਿਸੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਬੈਠੇ ਸੀ, ਜਾਂ ਅਸੀਂ ਚਾਈਨਾ ਦੇ ਬਾਰਡਰ ਤੇ ਨਹੀਂ ਬੈਠੇ, ਹਰਿਆਣਾ ਪੰਜਾਬ ਦਾ ਹਿੱਸਾ ਆ ਨਾ, ਉਹਦਾ ਖੂਨ ਦਾ ਲੌਂਗ ਟਰਮ ਉਹਨਾਂ ਦੀ ਸੋਚ ਦੇਖੋ। ਸਾਡੇ ਕੋਲ ਹੋਇਆ ਕੱਲ ਹੀ ਸੀਗਾ, ਅੱਜ ਸਾਨੂੰ ਸਾਡੇ ਹੀ ਉਸ ਖਿੱਤੇ ਵਿੱਚ ਸੀਲ ਕਰਕੇ ਰੱਖ ਦਿੱਤਾ, ਉਹ ਨਹੀਂ ਜਾਂਦਾ, ਹੈ ਨਾ, ਵੜਨ ਨਹੀਂ ਦਿੱਤਾ ਸਾਨੂੰ ਜਦ, ਤੇ ਗੋਲੀਆਂ ਮਾਰੀਆਂ ਸਾਡੇ ਪਰਿਵਾਰਾਂ ਦੇ। ਪਰ ਇਨਸਾਫ ਹੋਊਗਾ, ਉਹ ਜਿਹੜੇ ਅਕਾਲ ਪੁਰਖ ਰੱਬ ਦੇ ਘਰ ਵਿੱਚ ਕਹਿੰਦੇ ਦੇ ਰਿਹਾ ਹਨੇਰ ਨਹੀਂ, ਇਨਸਾਫ ਹੋਊਗਾ, ਉਹਦੀ ਜਨਰੇਸ਼ਨ ਜਾਗੂਗੀ, ਜਾਗ ਕੇ ਹੀ ਹੱਕ ਮਿਲਣੇ ਆ। ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜਿੰਨਾ ਚਿਰ ਸਾਨੂੰ ਅਹਿਸਾਸ ਨਹੀਂ ਨਾ ਹੁੰਦਾ ਗੁਲਾਮੀ ਦਾ, ਹੁਣ ਇਦੋਂ ਪਰੇ ਕੀ ਰਹਿ ਗਿਆ? ਸਾਨੂੰ ਸਾਡੇ ਬਾਰਡਰਾਂ ਤੇ ਬਿਠਾ ਕੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰਤੀਆਂ, ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ, ਉਹ ਵੀ ਡਰੋਨਾਂ ਰਾਹੀਂ। ਇਦੋਂ ਕਹਾਂ ਕੀ ਕਰ ਸਕਦੇ ਆਪਾਂ? ਤੁਹਾਨੂੰ ਕਿੱਦਾਂ ਜਗਾਉਣ? ਉਹ ਗੱਲ ਤਾਂ ਸਾਡੀ ਹੈ ਨਾ, ਅਸੀਂ ਜਾਗਦੇ ਕਿਉਂ ਨਹੀਂ? ਜਦਾਂ ਹੁਣ ਬਾਬੇ ਇੱਥੇ ਰਹਿੰਦੇ ਸੀ ਯਾਰ, ਉਹ ਕਿਤੇ ਇੱਥੋਂ ਹੀ ਗਏ ਨਾ, ਉਹਨਾਂ ਨੂੰ ਆ ਘਰਾਂ ਨਾਲ ਜਾਂ ਇੱਥੋਂ ਦੀ ਐਸ਼ੋ ਹੈ, ਤੇ ਜਿਸ ਚੀਜ਼ ਨਾਲ ਸਾਡਾ ਪਿਆਰ, ਮੈਂ ਆਪਣੀ ਗੱਲ ਕਰਦਾ, ਜਿਹੜੀ ਚੀਜ਼ ਦੇ ਮੋਹ ਦੇ ਵਿੱਚ ਅਸੀਂ ਫਸੇ ਆ, ਉਹਨਾਂ ਦੇ ਮਨ 'ਚ ਨਹੀਂ ਸੀ, ਛੱਡ ਕੇ ਚਲੇ ਗਿਆ। ਕਿਉਂ? ਕਿ ਉਹਨਾਂ ਦੀ ਜਨਰੇਸ਼ਨ ਸੁੱਖ ਮਾਣ ਸਕੇ। ਪਰ ਮੈਂ ਇਹੀ ਕਹਿੰਦਾ, ਜਾਗੋ, ਘਰਾਂ 'ਚੋਂ ਨਿਕਲੋ, ਤੁਹਾਨੂੰ ਵਾਸਤਾ ਬਾਬਿਆਂ ਦਾ। ਆਹ ਜਿਹੜੀ ਕਾਰ ਰੈਲੀ ਨਿਕਲ ਰਹੀ ਆ ਨਾ, ਮਤਲਬ ਕਿਸਾਨਾਂ ਦੇ ਹੱਕ 'ਚ ਲਾ ਲਓ, ਸਾਡੇ ਪੰਜਾਬ ਦੇ ਹੱਕ 'ਚ ਲਾ ਲਓ, ਸਾਡਾ ਦੇਸ਼ ਪੰਜਾਬ ਆ, ਘਰਾਂ 'ਚੋਂ ਨਿਕਲੋ, ਨਿਕਲ ਕੇ ਗੱਲ ਬਣਨੀ, ਅੰਦਰ ਬਹਿ ਕੇ ਗੱਲ ਨਹੀਂ ਬਣਨੀ ਹੈ।
ਜੇ ਤੁਸੀਂ ਇੱਥੇ ਵੀ ਮਾਇਆ ਦੇ ਮੋਹ 'ਚ ਫਸੇ ਰਹੇ ਤਾਂ ਅੱਜ ਸਵੇਰੇ ਭਗਤ ਰਵਿਦਾਸ ਜੀ ਦਾ ਸ਼ਬਦ ਚੱਲਦਾ ਸੀ ਕਿ ਦੁਨੀਆ ਮਰ ਗਈ ਇਸ ਮੋਹ ਦੇ ਵਿੱਚ ਤੇ ਮਰ ਅਸੀਂ ਵੀ ਜਾਣਾ। ਉਹ ਸਿਵਿਆਂ ਵਿੱਚ ਜਾਣੇ ਨਾ, ਕਿਸੇ ਸ਼ਾਇਰ ਨੇ ਲਿਖਿਆ ਸੀਗਾ ਵੀ ਇੱਥੇ ਕਿੰਨੇ ਮੋਏ ਪਏ ਆ ਜਿਹੜੇ ਕਦੀ ਸੋਚਦੇ ਵੀ ਹੱਕਾਂ ਦੀ ਖਾਤਰ ਬੋਲੇ ਤਾਂ ਸਰਕਾਰ ਮਾਰ ਦਊਗੀ, ਪਰ ਅੱਜ ਮਰੇ ਪਏ ਆ। ਪਰ ਜੇ ਨਾ ਉਹਨਾਂ ਦਾ ਰਹਿਣਾ, ਗਦਰੀ ਬਾਬੇ ਕਦੋਂ ਗਏ ਸੀ ਹਨਾ, ਕਿੰਨਾ ਚਿਰ ਹੋ ਗਿਆ ਉਹਨਾਂ ਨੂੰ, ਨਾ ਉਹਨਾਂ ਦਾ ਰਹਿੰਦਾ। ਇਹ ਖਾਲਿਸਤਾਨ ਬਣਨਾ ਹੀ ਆ, ਇਹ ਜਿੰਦਾਬਾਦ ਰਹੂਗਾ। ਇਸ ਕਰਕੇ ਮੈਂ ਤਾਂ ਹੀ ਕਹਿੰਦਾ ਸਾਰਿਆਂ ਨੂੰ ਘਰਾਂ ਚੋਂ ਨਿਕਲੋ, ਵਾਸਤਾ ਤੁਹਾਨੂੰ ਬਾਬਿਆਂ ਦਾ, ਕੁਰਬਾਨੀਆਂ ਦਾ। ਆ ਪੈਸੇ ਪੂਸੇ ਸਭ ਇੱਥੇ ਰਹਿ ਜਾਣੇ, ਕੋਈ ਕੁਝ ਨਹੀਂ ਜਾਣਾ ਨਾਲ ਜਾਂਦਾ। ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ। ਸੋ ਆਪਾਂ ਰੈਲੀ ਦੇ ਉੱਤੇ ਆ, ਕੁਝ ਹੋਰ ਨੌਜਵਾਨ ਆਪਣੇ ਨਾਲ ਜੁੜੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਸਾਹਿਬ ਸਿੰਘ ਹੈ ਜੀ। ਆਪ ਜੀ ਦਾ ਨਾਮ? ਸਤਨਾਮ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਐਵੇਂ ਵੀਰ ਜੀ ਸਟਾਕਟਨ ਤੋਂ ਆਏ ਹਾਂ। ਠੀਕ ਹੈ ਜੀ। ਹਾਂਜੀ, ਸਟਾਕਟਨ ਤੋਂ ਆਏ ਤੇ ਆਪਣੇ ਕਿਸਾਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਜੁੜੇ ਹੋਏ ਆ। ਇੰਡੀਆ ਵੀ ਸੀ, ਉਦੋਂ ਵੀ ਅਸੀਂ ਚੱਲਦੇ ਰਹੇ ਅੰਦੋਲਨ ਦੇ ਨਾਲ। ਹੁਣ ਇੱਥੇ ਆਏ ਆ ਤੇ ਇੱਥੋਂ ਵੀ ਅਸੀਂ ਬਿਲਕੁਲ ਅਸੀਂ ਨਾਲ ਆ, ਕਿਸਾਨਾਂ ਵੀਰਾਂ ਦੇ ਨਾਲ ਆ। ਜਿਹੜਾ ਹੁਣ ਹਰਿਆਣੇ ਬਾਰਡਰ ਤੇ ਜੋ ਸਰਕਾਰਾਂ ਕਰਨ ਰਹੀਆਂ ਵਾ, ਉਹ ਭਾਵੇਂ ਹਰਿਆਣਾ ਸਰਕਾਰ ਕਹਿ ਲਈਏ, ਭਾਵੇਂ ਪੰਜਾਬ ਸਰਕਾਰ ਆ, ਸਾਰਿਆਂ ਦਾ ਹੈ ਤੇ ਇੱਕੋ ਹੀ ਆ, ਸਾਰੀ RSS ਰਲੀ ਹੋਈ ਆ ਜੀ। ਉਹਨਾਂ ਦਾ ਕਰਕੇ ਅਸੀਂ ਫਿਰ ਵੀ ਜਿੰਨੇ ਜੋ ਕਿ ਅਸੀਂ ਇੱਥੇ ਆਪਦਾ ਹਨਾ ਉਹਨਾਂ ਦਾ ਸਾਥ ਦੇ ਰਹੇ ਆ, ਭਾਵੇਂ ਉਹ ਮਾਇਆ ਵੱਲੋਂ ਦੇ ਦਈਏ ਜਾਂ ਕੋਈ ਆਪਾਂ ਸਾਰੇ ਇਕੱਠੇ ਸਾਰੇ ਭਰਾ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਦੇਈਏ। ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਪੰਜਾਬ ਦੇ ਜਿੰਨੇ ਵੀ ਨੌਜਵਾਨ ਆ, ਉਹਨਾਂ ਨੂੰ ਵੀ ਘਰਾਂ ਚੋਂ ਨਿਕਲ ਕੇ ਆਪਾਂ ਜਿੰਨਾ ਵੀ ਆ ਵੱਧ ਤੋਂ ਵੱਧ ਸਹਿਯੋਗ ਦਈਏ। ਭਾਵੇਂ ਉਹ ਮਾਤਾ ਵਾ, ਬਜ਼ੁਰਗ ਨੇ, ਸਾਰੇ ਸਾਥ ਦੇਣ ਵੀ ਡਏ ਆ। ਸ਼ਹੀਦ ਵੀ ਹੋਇਆ ਇੱਕ ਸਿੰਘ ਉੱਥੇ ਹਨਾ, ਤੇ ਬੜਾ ਦੁੱਖ ਲੱਗਾ ਵਾ। ਪਰ ਫਿਰ ਵੀ ਅਸੀਂ ਸਾਰੀ ਸਿੱਖ ਸੰਗਤ ਨੂੰ, ਆਪਣੇ ਪੰਜਾਬ ਜਿੰਨੇ ਵੀ ਆ ਵੀਰ ਹਰਿਆਣੇ ਦੇ ਜਾਂ ਪੰਜਾਬ ਜਿੱਥੇ ਵੀ ਰਹਿੰਦੇ ਨੇ, ਪੰਜਾਬ ਵਸਦੇ ਨੇ, ਪੰਜਾਬੀ ਵਸਦੇ ਨੇ, ਉਹਨਾਂ ਦੇ ਨਾਲ ਅਸੀਂ ਖੜੇ ਆ। ਜਿੰਨਾ ਵੀ ਸਾਡਾ ਸਹਿਯੋਗ ਹੁੰਦਾ ਅਸੀਂ ਕਰਦੇ ਆ। ਪਰ ਬਾਕੀ ਅਸੀਂ ਡਟੇ ਰਹੋ, ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਵੀ ਤੁਸੀਂ ਡਟੇ ਰਹੋ, ਅਸੀਂ ਤੁਹਾਡੇ ਨਾਲ ਆ। ਜਿੰਨੇ ਜੋਗੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਦਾ ਸਹਿਯੋਗ ਦੇਵਾਂਗੇ ਤੇ ਅੱਗੇ ਵੀ ਦਿੰਦੇ ਰਵਾਂਗੇ। ਤੇ ਬਾਕੀ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਭਾਵੇਂ ਬੇਸ਼ੱਕ ਸਾਡੇ ਨੌਜਵਾਨ ਇੱਥੇ ਬੈਠੇ ਆ, USA ਅਮਰੀਕਾ ਕੰਟਰੀਆਂ 'ਚ ਬੈਠੇ ਨੇ, ਪਰ ਸਾਡਾ ਪੂਰਾ ਸਹਿਯੋਗ ਆ। ਜਿੱਥੇ ਮਰਜ਼ੀ ਭੱਜ ਲਓ, ਅਸੀਂ ਤੁਹਾਨੂੰ ਇੱਕ ਵਾਰੀ ਦੱਬ ਕੇ ਛੱਡਾਂਗੇ, ਚਿੰਤਾ ਨਾ ਕਰੋ। ਜਿੱਤ ਕੇ ਛੱਡਾਂਗੇ। ਹਾਂਜੀ, ਜਿੱਤ ਕੇ ਛੱਡਾਂਗੇ। ਹਾਂਜੀ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ? ਹਾਂਜੀ, ਮੈਂ ਉਹਨਾਂ ਭਰਾਵਾਂ ਲਈ ਕਹਿਣਾ ਚਾਹੁੰਦਾ ਜਿਹੜੇ ਹਾਲੇ ਵੀ ਘਰ ਬੈਠੇ ਨੇ ਕਿ ਇੱਕ ਮੌਕਾ, ਇੱਕ ਲਹਿਰ ਹੁੰਦੀ ਹੈ। ਜੇ ਆਪਾਂ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ, ਇਕੱਠੇ ਹੋ ਕੇ ਤੁਰੀਏ ਤੇ ਆਪਾਂ ਹੱਲਾ ਬੋਲੀਏ, ਕਿਉਂਕਿ ਆਪਾਂ ਨੂੰ ਝੁਕਾਉਣਾ ਚਾਹੁੰਦੇ ਨੇ, ਪਰ ਆਪਾਂ ਨੂੰ ਦੱਸਣਾ ਚਾਹੀਦਾ ਕਿ ਇਹ ਧੌਣਾ ਟੁੱਟ ਤਾਂ ਸਕਦੀਆਂ ਪਰ ਝੁਕ ਨਹੀਂ ਸਕਦੀਆਂ। ਤੇ ਸੋ ਇਹੋ ਹੀ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਤੁਰੀਏ ਸਾਰੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।